बेलियो तुसी देख रहे हो पंजाबी प्रचार टीवी तो मैं तुहाडा प्रौणचारक मियाँ आसिफ अली। इस टाइम मेरे नाल अमरीका तो आए हुए 5 सरदार खड़े आ ते आए हुए आ लाहौर म्यूजियम। इन्हां नाल गल करदे आ। हाँ जी, की हाल चाल है जी? बहुत बढ़िया जी। की नाम तुहाडा? सतराम सिंह है जी। अच्छा, तो कित्थों आए हो? यूएसए तो आए जी। अच्छा, तुसी इत्थे आए हो लाहौर म्यूजियम सिख गैलरी देखी तुसी, कैसी लगी तुहानू? अच्छा लगा, बहुत सोहना लगा जी। की कुछ देखिया तुसीं? देखिया जी अपना साढ़े जो राज दियाँ वो तस्वीरें देखियाँ। ਮੈਨੂੰ ਤੁਹਾਨੂੰ ਕੀ ਵਾਕਈ ਤੁਹਾਡੀ ਮੈਨੂੰ ਲੱਗ ਰਿਹਾ ਵਾ ਕਿਉਂਕਿ ਉਹ ਸਰਦਾਰ ਜੀ ਨੂੰ ਉਹ ਯਾਦ ਆ ਗਿਆ ਸਾਰਾ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਤੇ ਜ਼ਾਹਿਰ ਹੋ ਜਜ਼ਬਾਤੀ ਹੋਣਾ ਇੱਕ ਫਿਤਰੀ ਗੱਲ ਆ, ਰੋਣਾ ਆਉਣਾ ਆਪਣਾ ਰਾਜ ਯਾਦ ਕਰਕੇ। ਕਿ ਸਾਡਾ ਰਾਜ ਹੁੰਦਾ ਹੈ ਕਦੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਪ੍ਰਾਤਨ ਸਰੂਪ ਆ ਹੱਥ ਲਿਖਤੇ ਆ ਉਹ ਇੱਥੇ ਅਸੀਂ ਦੇਖਿਆ। ਉਹ ਸਾਨੂੰ ਉਹ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਉਹ ਹੀ ਬਾਕੀ ਸਾਡੇ ਰਾਜ ਦੀਆਂ ਜਿਹੜੀਆਂ ਅਸੀਂ ਜੋ ਵੀ ਦੇਖਿਆ ਕਿ ਸਾਡਾ ਵੀ ਰਾਜ ਹੁੰਦਾ ਹੈ ਕਦੇ, ਠੀਕ ਹੈ ਨਾ। ਜੇ ਗੁਰੂ ਸਾਹਿਬ ਪੱਕਾ ਰਾਜ ਫਿਰ ਸਾਡਾ ਆਊਗਾ ਜੀ। ਮੈਂ ਦਿਲ ਨੇ ਕਹਿੰਦਾ ਭਾਈ ਖਾਲਸਾ ਵਾਹਿ ਫਤਿਹ। ਆਪਣਾ ਰਾਜ ਪੁਰਾਣਾ ਦੇਖ ਕੇ ਦਿਲ ਕਰਦਾ ਫਿਰ ਤੁਹਾਡਾ ਰਾਜ ਹੋਵੇ? ਹਾਂਜੀ ਹਾਂਜੀ ਆਊਗਾ, ਇਹ ਰਾਜ ਕਰੇਗਾ ਖਾਲਸਾ ਆਊਗਾ ਇੱਕ ਦਿਨ। ਅੱਜ ਆ ਜਾਏ, 2 ਨੂੰ ਆ ਜਾਏ, 10 ਨੂੰ ਆ ਜਾਏ, 5 ਨੂੰ ਆ ਜਾਏ, 20 ਨੂੰ ਆ ਜਾਏ, ਜ਼ਰੂਰ ਆਊਗਾ। ਤੇ ਤੁਹਾਡਾ ਰਾਜ ਕੈਸਾ ਸੀਗਾ? ਤੁਸੀਂ ਆਪ ਹੀ ਦੇਖ ਲਓ ਕਿ ਹਿਸਟਰੀ 'ਚ ਤੁਹਾਨੂੰ ਕੋਈ ਲੱਭਦਾ ਹੋਵੇ 40 ਸਾਲਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਇੱਕ ਨੂੰ ਫਾਂਸੀ ਲੱਗੀ ਹੋਵੇ, ਕੋਈ ਭੁੱਖਾ ਸੁੱਤਾ ਹੋਵੇ। ਜੇ ਉਹ ਗੁਰਦੁਆਰਾ ਸਾਹਿਬ ਜਾਂ ਗੁਰਦੁਆਰੇ ਜਿੰਨੀ ਉਹਨੇ ਗੁਰਦੁਆਰੇ ਨੂੰ ਭੇਟਾ ਕਰਨੀ ਉਨੀ ਗੁਰਦੁਆਰੇ ਮਸਜਿਦ ਨੂੰ ਕਰਨੀ ਉਨੀ ਗਿਰਜੇ ਨੂੰ ਕਰਨੀ ਉਹਦੇ ਹਿੰਦੂ ਦੇ ਮੰਦਰਾਂ ਨੂੰ ਕਰਦੇ ਸੀਗੇ। ਕੋਈ ਹਿਸਟਰੀ ਦੱਸ ਦੇਵੇ ਕੋਈ ਮਹਾਰਾਜ ਦੇ ਕੋਈ ਅਨਿਆਂ ਹੋਇਆ ਹੋਵੇ, ਠੀਕ ਹੈ। ਅਸੀਂ ਇੱਦਾਂ ਰਾਜ ਚਲਾਉਣਾ ਚਾਹੁੰਦੇ ਹਾਂ ਵੀ ਜਿਹਦੇ ਵਿੱਚ ਕੋਈ ਭੁੱਖਾ ਨਾ ਸੋਵੇ, ਜਿਹਦੇ ਵਿੱਚ ਹਰੇਕ ਨੂੰ ਆਪਣਾ ਜਿਹੜਾ ਅਧਿਕਾਰ ਮਿਲੇ। ਇਹ ਨਹੀਂ ਵੀ ਇੱਕ ਨਾ ਜਿਹੜੀ ਛੋਟੀ ਕਮਿਊਨਿਟੀ ਉਹਦੇ ਨਾਲ ਵਿਤਕਰਾ ਹੋਈ ਜਾਵੇ, ਜਿਹੜੀ ਵੱਡੀ ਕਮਿਊਨਿਟੀ ਦੂਜੀ ਕਮਿਊਨਿਟੀ ਨੂੰ ਮਤਲਬ ਪ੍ਰੈਸ ਕਰੇ। ਅਸੀਂ ਲਾਈਕ ਨਹੀਂ ਕਰਦੇ। ਅਸੀਂ ਕਹਿੰਦੇ ਉਹਦਾ ਰਾਜ ਹੋਣਾ ਚਾਹੀਦਾ, ਕਿਸੇ ਦਾ ਵੀ ਹੋਵੇ। ਅਸੀਂ ਉਹ ਰਾਜ ਚਾਹੁੰਦੇ ਹਾਂ ਜਿਹਦਾ ਖਾਲਸੇ ਦਾ ਰਾਜ ਸੀ। ਹਾਂਜੀ। ਅੱਛਾ, ਖਾਲਸਾ ਰਾਜ ਵੱਡਾ ਛੋਟਾ ਸਭ ਬਰਾਬਰ? ਸਭ ਆ ਜੀ। ਨਹੀਂ ਕੋਈ ਫਰਕ ਨਹੀਂ। ਬਾਬਾ ਜੀ ਤੁਸੀਂ ਦੱਸੋ ਕਿ ਅੰਦਰ ਤੁਸੀਂ ਦੇਖ ਕੇ ਆਏ ਹੋ ਸਿੱਖ ਗੈਲਰੀ ਤੇ ਨਾਲ ਤੁਸੀਂ ਖਾਲਸਾ ਰਾਜ ਦੀ ਵੀ ਗੱਲ ਹੋ ਰਹੀ ਆ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ। ਤੁਹਾਨੂੰ ਪਤਾ ਹੀ ਹੈ ਜੀ, ਆਲਰੇਡੀ ਇਹ ਕਹਿ ਲਓ ਕਿ 2019 ਦੇ ਵਿੱਚ ਵੀ ਇਹੀ ਡਿਸਪਲੇ ਸੀ, ਲੇਕਿਨ ਇਹਦੀ ਸੈਟਿੰਗ ਸਾਰੀ ਚੇਂਜ ਸੀਗੀ। ਕੁਝ ਵਾਲ ਪੇਂਟਿੰਗਸ ਜਿਹੜੀਆਂ ਨੇ ਚੇਂਜ ਕੀਤੀਆਂ ਨੇ। ਆਫ ਕੋਰਸ ਪਿਛਲੇ 13 ਸਾਲ ਤੋਂ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਮੇਰਾ ਇੱਕ ਮੇਨ ਮਿਸ਼ਨ ਹੈ, ਤੁਹਾਨੂੰ ਪਤਾ ਹੈ। ਅਤੇ ਉਹਦੇ ਉੱਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ, ਬਟ ਜੋ ਅਸਲ ਚੀਜ਼ਾਂ ਸਨ ਜੋ ਮੈਂ ਇੰਗਲੈਂਡ ਔਰ ਅਮਰੀਕਾ ਸੈਨ ਫਰਾਂਸਿਸਕੋ ਦੇਖ ਕੇ ਆਇਆ, ਜੋ ਮਹਾਰਾਜਾ ਰਣਜੀਤ ਸਿੰਘ ਦੀਆਂ ਓਰੀਜਨਲ ਚੀਜ਼ਾਂ ਸਨ, ਉਹ ਸਾਰੀਆਂ ਉਹਨਾਂ ਮਿਊਜ਼ੀਅਮਾਂ ਦੇ ਵਿੱਚ ਚਲੀਆਂ ਗਈਆਂ। ਕਿਸ ਤਰ੍ਹਾਂ ਚਲੀਆਂ ਗਈਆਂ, ਕਿੰਨੇ ਭੇਜੀਆਂ, ਕਿੰਨੇ ਵੇਚੀਆਂ, ਉਹਦੀ ਵੀ ਤਾਂ ਖੋਜ ਲਾਣੀ ਚਾਹੀਦੀ ਹੈ। ਖਾਸ ਕਰਕੇ ਮਹਾਰਾਜਾ ਦੀ ਮੋਹਰ, ਖਾਸ ਕਰਕੇ ਮਹਾਰਾਜਾ ਦੀ ਜਿਹੜੀ ਡਿਗਰ ਹੈ, ਖਾਸ ਕਰਕੇ ਸ੍ਰੀ ਸਾਹਿਬ ਹੈ, ਖਾਸ ਕਰਕੇ ਉਹਨਾਂ ਦਾ ਹੈਲਮਟ ਹੈ ਔਰ ਉਹਨਾਂ ਦਾ ਚੈਸਟ ਵਾਲਾ ਹੈ ਜਿਹੜਾ ਪੂਰਾ ਗੋਲਡ ਦਾ ਬਣਿਆ ਹੋਇਆ ਹੈ, ਗੋਲਡ ਪਲੇਟਿਡ ਹੈਗੋਂ। ਅਤੇ ਆਖਰ ਉਹ ਕੀ ਰੀਜ਼ਨ ਹੈ, ਕਿਸ ਤਰੀਕੇ ਨਾਲ ਉਹ ਚੀਜ਼ਾਂ ਬਾਹਰ ਚਲੀਆਂ ਗਈਆਂ। ਗੌਰਮੈਂਟ ਆਫ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਚੀਜ਼ਾਂ ਜਿੱਥੇ ਜਿੱਥੇ ਵੀ ਗਈਆਂ ਨੇ, ਠੀਕ ਹੈ ਜੀ, ਭਾਵੇਂ ਮਹਾਰਾਣੀ ਜਿੰਦ ਕੌਰ ਦਾ ਹਾਰ ਹੈ, ਭਾਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੋਹਰ ਹੈ, ਭਾਵੇਂ ਮਹਾਰਾਜਾ ਰਣਜੀਤ ਸਿੰਘ ਦੀ ਅੰਗੂਠੀ ਹੈ, ਜਾਂ ਉਹਨਾਂ ਦੀਆਂ ਹੋਰ ਬਹੁਤ ਜ਼ਿਆਦਾ ਸਾਰੀਆਂ ਕੀਮਤੀ ਚੀਜ਼ਾਂ ਨੇ, ਉਹਦੇ ਵਾਸਤੇ ਪਾਕਿਸਤਾਨ ਗੌਰਮੈਂਟ ਨੂੰ ਕਲੇਮ ਕਰਨਾ ਚਾਹੀਦਾ। ਖਾਸ ਕਰਕੇ ਗੋਲਡ ਥਰੋਨ ਫਰੋਮ ਇੰਗਲੈਂਡ, ਕਿ ਜਿਹੜਾ ਲਾਹੌਰ ਦਰਬਾਰ ਤੋਂ ਜ਼ਬਰਦਸਤੀ ਚੱਕ ਕੇ ਲੈ ਗਏ। ਚਲੋ ਉਹ ਜਿਹੜਾ 80 ਕਰੋੜ ਰੁਪਈਆ ਸੀ ਨਾਨਕਸ਼ਾਹੀ, ਉਹਦੀ ਗੱਲ 'ਤੇ ਜਿਹੜਾ ਕਬਜ਼ਾ ਹੁੰਦਾ ਲਾਜ਼ਮੀ ਗੱਲ ਹੈ ਕਿ ਉਹ ਜਿੰਨੀ ਵੀ ਖਜ਼ਾਨਾ ਹੈ ਜਾਂ ਮੋਦੀਖਾਨਾ ਉਹ ਸਾਰਾ ਲੁੱਟ ਕੇ ਲੈ ਜਾਂਦਾ। ਲੇਕਿਨ ਜਿਹੜੀਆਂ ਮੇਨ ਚੀਜ਼ਾਂ ਨੇ ਖਾਲਸਾ ਰਾਜ ਦੀਆਂ, ਜਿਹਦੀ ਵਜ੍ਹਾ ਨਾਲ ਖਾਲਸਾ ਰਾਜ ਲਾਹੌਰ ਨਾਲ ਜੁੜਿਆ ਹੋਇਆ ਔਰ ਮਹਾਰਾਜਾ ਦੇ 48 ਸਾਲ ਅਸੀਂ ਗਿਣਦੇ ਹਾਂ, ਉਹਦੇ ਵਿੱਚ ਜਿਹੜੀਆਂ ਖਾਸ ਚੀਜ਼ਾਂ ਨੇ, ਖਾਸ ਕਰਕੇ ਮੋਰ ਦੈਨ 1000 ਡਾਇਮੰਡਸ, 1000 ਤੋਂ ਉੱਤੇ ਹੀਰੇ ਨੇ, ਜਿਨ੍ਹਾਂ ਦੇ ਵਿੱਚੋਂ ਤੁਸੀਂ ਦੇਖ ਚੁੱਕੇ ਹੋ ਕਿ ਅੰਦਰ ਮਹਾਰਾਜਾ ਸ਼ੇਰ ਸਿੰਘ ਦੇ ਗਲੇ ਦੇ ਵਿੱਚ ਪਏ ਹੋਏ 250 ਤੋਂ 300 ਨੇ, ਔਰ ਉਹਨਾਂ ਦੇ ਡਿਗਰ ਦੇ ਉੱਤੇ ਲੱਗੇ ਹੋਏ ਜਿਹੜੇ ਨੇ ਉਹ ਤੁਸੀਂ ਅਗਰ ਮਾਈਕਰੋ ਕਰਕੇ ਦੇਖੋ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਵੀ ਕਿੰਨੇ ਲੱਗੇ ਹੋਏ ਨੇ ਉਹਦੇ 'ਤੇ। ਉਸ ਤੋਂ ਇਲਾਵਾ ਕਾਫੀ ਜ਼ਿਆਦਾ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਖਾਲਸਾ ਰਾਜ ਦੇ ਨਾਲ ਜੁੜੀਆਂ ਸਨ ਔਰ ਉਹ ਪਾਕਿਸਤਾਨ ਤੋਂ ਬਾਹਰ ਜਾ ਚੁੱਕੀਆਂ ਨੇ। ਪਹਿਲੇ ਤਾਂ ਚੈੱਕ ਕੀਤਾ ਜਾਏ ਦਿੱਤੀਆਂ ਕਿੰਨੇ ਨੇ, ਰਾਈਟ ਕਿਹਦੇ ਕੋਲ ਸੀ ਦੇਣ ਦਾ। ਅਤੇ ਅਗਰ ਮੇਰਾ ਨਹੀਂ ਖਿਆਲ ਹੈ ਕਿ ਮਿਊਜ਼ੀਅਮ 'ਚ ਆ ਕੇ ਕੋਈ ਚੀਜ਼ ਗਈ ਹੋਏਗੀ, ਪ੍ਰਾਈਵੇਟ ਕਲੈਕਸ਼ਨ ਜਿਨ੍ਹਾਂ ਕੋਲ ਸੀ ਉਹ ਗਈ ਕਿਸ ਤਰ੍ਹਾਂ ਔਰ ਉਹ ਲੋਕਾਂ ਨੇ ਕਾਬੂ ਕਿਸ ਤਰ੍ਹਾਂ ਕੀਤੀ ਹੈ,
ਮੇਰਾ ਕੁਐਸਚਨ ਹੈ ਕਿ ਵੀ ਅਥਾਰਟੀ ਹੁਣ ਜਦੋਂ ਟੂਰਿਜ਼ਮ ਤੇ ਗੱਲ ਕਰ ਰਹੀ ਹੈ, ਮੇਨ ਚੀਜ਼ਾਂ ਤਾਂ ਸਾਰੀਆਂ ਬਾਹਰ ਡਿਲੀਵਰ ਹੋ ਗਈਆਂ ਨੇ, ਸਾਡੇ ਕੋਲ ਤਾਂ ਰੈਪਲੀਕੇ ਪਏ ਨੇ ਬਹੁਤੇ। ਲਾਹੌਰ ਮਿਊਜ਼ੀਅਮ ਦੇ ਵਿੱਚ ਸਮਾਨ ਬਹੁਤ ਪਿਆ ਹੋਇਆ ਹੈ, ਪਰ ਜਿਹੜਾ ਅਗਰ ਤੁਸੀਂ ਦੇਖੋ ਲਾਹੌਰ ਫੋਰਟ ਦੇ ਅੰਦਰ ਹੈ, ਉੱਥੇ ਵੀ ਬਹੁਤ ਚੀਜ਼ਾਂ ਨੇ, ਬਟ 48 ਸਾਲ ਤੱਕ ਜਿਹੜਾ ਰਾਜ ਰਿਹਾ ਇੰਨੀਆਂ ਕੁ ਚੀਜ਼ਾਂ ਨਾਲ ਤਾਂ ਖਤਮ ਨਹੀਂ ਹੁੰਦਾ। ਪ੍ਰਾਈਵੇਟ ਕਲੈਕਸ਼ਨਸ ਦੇ ਵਿੱਚ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਲਵੋ ਕਿ ਕਾਫੀ ਚੀਜ਼ਾਂ ਜਿਹੜੀਆਂ ਅੰਦਰ ਪਈਆਂ ਨੇ, ਉਹ ਫਕੀਰਖਾਨਾ ਮਿਊਜ਼ੀਅਮ ਦੀਆਂ ਫਕੀਰਖਾਨਾ ਫਕੀਰ ਸੈਫੁਦੀਨ ਸਾਹਿਬ ਨਾਲ ਇਸ ਮੌਜੂਦ ਉੱਤੇ ਮੇਰੀਆਂ ਬਹੁਤ ਜ਼ਿਆਦਾ ਸਾਰੀਆਂ ਗੱਲਬਾਤ ਪਹਿਲੇ ਵੀ ਹੋ ਚੁੱਕੀ ਹੈ, ਤੇ ਬਹੁਤ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਵਾਪਸ ਲਿਆਉਣ ਦਾ ਯਤਨ ਕਰਨਾ ਚਾਹੀਦਾ। ਕੋਹੇ ਨੂਰ ਦੀ ਤਾਂ ਸਾਰੇ ਹੀ ਗੱਲ ਕਰਦੇ ਨੇ ਕਿ ਮੋਚੀ ਗੇਟ ਤੋਂ ਚਲਾ ਗਿਆ, ਠੀਕ ਹੈ ਕਿ ਨਹੀਂ, ਲੇਕਿਨ ਬਾਕੀ ਚੀਜ਼ਾਂ ਦਾ ਵੀ ਤਾਂ ਗੱਲ ਕਰਨੀ ਚਾਹੀਦੀ ਹੈ ਨਾ, ਜਿਹੜੀਆਂ ਖਾਲਸਾ ਰਾਜ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹਦੀ ਵਜ੍ਹਾ ਨਾਲ ਖਾਲਸਾ ਰਾਜ ਸੀ, ਲਾਹੌਰ ਦਰਬਾਰ ਸੀ। ਤੇ ਸੋ ਉਹਨਾਂ ਚੀਜ਼ਾਂ ਨੂੰ ਵੀ ਬੈਕ ਕਰਨ ਦਾ ਔਰ ਪੋਟੀਸ਼ਨ ਪਾਣੀ ਚਾਹੀਦੀ ਹੈ। ਹਰ ਮੁਲਕ ਆਪਣਾ ਰਾਈਟ ਮੰਗਦਾ, ਪਾਕਿਸਤਾਨ ਕਿਉਂ ਨਹੀਂ ਮੰਗਦਾ? ਚਕਵਾਲ ਦੇ ਵਿੱਚੋਂ ਸਿਰਫ ਜਿਹੜੇ ਨੇ, ਅਗਰ ਦੇਖਿਆ ਜਾਏ, ਚਕਵਾਲ ਦੇ ਵਿੱਚੋਂ 350 ਗੱਡਾ ਜਿਹੜਾ ਆਇਆ ਹੈ ਜਿਮਸ ਐਂਡ ਸਟੋਨਸ ਔਰ ਨਾਲ ਹੀ ਟੈਂਪਲਸ ਦੀ ਰਿਮੇਨਸ ਦਾ, ਉਹ ਕਿੱਥੇ ਹੈ? ਅਲ-ਬੈਰੂਨੀ ਜਿਹਦੇ ਬਾਰੇ ਲਿਖਦਾ ਹੈ, ਉਸ ਤੋਂ ਬਾਅਦ ਕਹਿ ਲਓ ਤੁਸੀਂ ਹਿਊਨ ਸੌਂਗ ਦਾ ਤੁਸੀਂ ਦੇਖੋ ਰਿਕਾਰਡ ਚੁੱਕ ਕੇ, ਉਹਨੇ ਕਿਹਾ ਕਿ ਇੱਕ ਕੰਪਲੈਕਸ ਹੈ 1400 ਮੰਦਰਾਂ ਦਾ ਸਿਰਫ ਚਕਵਾਲ ਦੇ ਅੰਦਰ। ਅੱਜ ਤੁਹਾਨੂੰ ਕਿੰਨੇ ਦੇਖਣ ਨੂੰ ਮਿਲਦੇ ਨੇ ਉਹਦੇ? ਉਸ ਤੋਂ ਇਲਾਵਾ ਤੁਸੀਂ ਅਗਰ ਅਲੈਗਜ਼ੈਂਡਰ ਦਾ ਰਿਕਾਰਡ ਚੁੱਕ ਕੇ ਦੇਖਦੇ ਹੋ, ਤੇ ਉਹ ਚੀਜ਼ਾਂ ਸਾਰੀਆਂ ਮਲਕੀਅਤ ਸਨ ਇਸ ਲਾਹੌਰ ਦਰਬਾਰ ਦੀਆਂ ਜਿੱਥੇ ਅਸੀਂ ਅੱਜ ਖਲੋਤੇ ਹੋਏ ਹਾਂ, ਤੇ ਉਹ ਚੀਜ਼ਾਂ ਕਿੱਥੇ ਨੇ? ਬਿਲਕੁਲ ਜੀ, ਇਹ ਗੱਲ ਤੁਸੀਂ ਬੜੀ ਕੀਤੀ। ਤੇ ਬਾਕੀ ਤੁਸੀਂ ਸੁਣਿਆ ਸਰਦਾਰ ਜੀ ਦੇ ਵਿਚਾਰ ਵੀ ਕਿ ਖਾਲਸਾ ਰਾਜ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਅੱਖਾਂ 'ਚ ਅਥਰੂ ਆ ਗਏ। ਜ਼ਾਹਿਰ ਹੈ ਹਰ ਕਿਸੇ ਨੂੰ ਆਪਣਾ ਯਾਦ ਤੇ ਆਉਂਦਾ, ਤੇ ਇਹ ਦੇਖ ਕੇ ਤੇ ਇਹਨਾਂ ਨੂੰ ਹੁਣ ਅੱਗੇ ਵੀ ਅਸੀਂ ਹੋਰ ਵੀ ਗੱਲ ਕਰਾਂਗੇ। ਤੇ ਬਹਰਹਾਲ ਜਿਹੜਾ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਵਾ, ਇੱਥੇ ਜਿਹੜਾ ਵੀ ਸਰਦਾਰ ਆਉਂਦਾ ਗੁਰਪੁਰਬ ਦੇ ਮੌਕੇ ਤੇ ਖਾਸ ਕਰ, ਤੇ ਉਹ ਨਿਸ਼ਾਨੀਆਂ ਦੇਖ ਕੇ, ਯਾਦਾਂ ਦੇਖ ਕੇ ਇੱਕ ਵਾਰੀ ਰੋਂਦਾ ਜ਼ਰੂਰ।